ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਦਿਨ ਭਰ ਦੇ ਵਿੱਚ ਕਈ ਅਪਡੇਟਸ ਹੋਈਆਂ ਨੇ ਇੰਟਰਨੈਟ ਵੀ ਬਹਾਲ ਹੋਇਆ। ਸੁਖਚੈਨ ਸਿੰਘ ਗਿੱਲ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਉਹਨਾਂ ਨੇ ਕਈ ਅਹਿਮ ਖੁਲਾਸੇ ਕੀਤੇ ਨੇ ਜੀ। ਦੇਖੋ, ਸਭ ਤੋਂ ਪਹਿਲਾਂ ਤੇ ਅੱਜ ਸੁਣਵਾਈ ਹੋਈ ਸੀਗੀ ਹਾਈ ਕੋਰਟ ਦੇ ਵਿੱਚ। ਜੀ ਤਾਂ ਉਸ ਸੁਣਵਾਈ 'ਚ ਇਹਨਾਂ ਨੇ ਜਾ ਕੇ ਇਹ ਗੱਲ ਆਖੀ ਆ ਕਿ ਅੰਮ੍ਰਿਤਪਾਲ ਸਿੰਘ ਸਾਡੀ ਹਿਰਾਸਤ ਦੇ ਵਿੱਚ ਹੈ ਨਹੀਂਗਾ ਜੀ। ਤੇ ਫਿਰ ਨਾਲ ਹਾਈ ਕੋਰਟ ਨੇ ਵੀ ਆਖਿਆ ਕਿ 80,000 ਤੁਸੀਂ ਪੁਲਿਸ ਵਾਲੇ ਲਈ ਫਿਰਦੇ ਜੇ। ਜੀ ਤੁਸੀਂ ਕਹਿੰਦੇ ਹੋ ਕਿ ਅਸੀਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਗ੍ਰਿਫਤਾਰ ਕਰ ਲਏ, ਇਹ ਦੇਸ਼ ਵਾਸਤੇ ਖਤਰਾ ਹੈ, ਜੀ ਤੇ ਉਹ ਬਚ ਕੇ ਕਿੱਦਾਂ ਚਲੇ ਗਿਆ? ਪੰਜਾਬ ਪੁਲਿਸ ਨੂੰ ਵੀ ਸਵਾਲ ਕੀਤਾ ਗਿਆ। ਇਸ ਤੋਂ ਇਲਾਵਾ 4 ਦਿਨ ਦੇ ਅੰਦਰ ਅੰਦਰ ਸਟੇਟਸ ਰਿਪੋਰਟ ਮੰਗੀ ਹੈ। ਇਹਨਾਂ ਦੇ ਫਾਦਰ ਸਾਹਿਬ ਉੱਥੇ ਖੁਦ ਪਾਰਟੀ ਬਣਨਾ ਚਾਹੁੰਦੇ ਸਨ, ਪਰ ਕੋਰਟ ਨੇ ਅਜਿਹਾ ਨਹੀਂ ਹੋਣ ਦਿੱਤਾ, ਮਤਲਬ ਕਿ ਗੱਲ ਨਹੀਂ ਮੰਨੀ। ਇਹ ਹੋ ਗਈ ਸੁਣਵਾਈ ਵਾਲੇ ਪਾਰਟ ਦੀ ਗੱਲ। ਫਿਰ ਉਹ ਤੋਂ ਬਾਅਦ ਦੇਖੋ ਕਈ ਚੀਜ਼ਾਂ ਹੁੰਦੀਆਂ ਨੇ, ਮਤਲਬ ਕਿ ਕੋਈ ਕਹਿੰਦਾ ਗ੍ਰਿਫਤਾਰ, ਕੋਈ ਕਹਿੰਦਾ ਫਰਾਰ। ਤਾਂ ਉਸ ਤੋਂ ਬਾਅਦ ਇਹਨਾਂ ਨੇ ਪੀਸੀ ਕੀਤੀ ਆ। ਪੀਸੀ ਦੇ ਵਿੱਚ ਜਿਹੜੀ ਗੱਲ ਕਹੀ ਹੈ, ਇਹਨਾਂ ਨੇ ਉਹ ਮੋਹਰ ਲਾ ਦਿੱਤੀ। ਕਿਉਂ? ਕਿਉਂਕਿ ਜਦੋਂ ਸੁਣਵਾਈ ਹਾਈ ਕੋਰਟ 'ਚ ਹੋਈ ਸੀਗੀ ਤਾਂ ਇਹਨਾਂ ਨੇ ਕਿਹਾ ਕਿ ਦੇਖੋ ਸਾਡੀ ਹਿਰਾਸਤ ਦੇ ਵਿੱਚ ਨਹੀਂ ਹੈ ਬੰਦਾ, ਪਰੰਤੂ ਅਸੀਂ NSA ਲਾ ਦਿੱਤਾ ਉਹਦੇ ਤੇ। NSA ਲਾ ਦਿੱਤਾ ਹੈ ਕਿਉਂਕਿ ਸੁਖਚੈਨ ਸਿੰਘ ਗਿੱਲ ਕੱਲ ਕਹਿ ਕੇ ਗਏ ਸਨ ਕਿ NSA ਉਹਦੇ ਤੇ ਲਾਇਆ ਜਾਏਗਾ, ਪਰੰਤੂ ਅੱਜ ਇਹਨਾਂ ਨੇ ਹਲਫਨਾਮੇ 'ਚ ਕਿਹਾ ਕਿ NSA ਲਾ ਚੁੱਕੇ ਆ। ਤਾਂ ਇਹ ਮਤਲਬ ਕਿ ਕੁਝ ਕਨਫਿਊਜ਼ਨ ਸੀਗੀ ਇਹਨਾਂ ਦੀ ਆਪਣੀ। ਫਿਰ ਇਹਨਾਂ ਨੇ ਕਲੀਅਰ ਕੀਤੀ ਕਿ ਹਿਰਾਸਤ ਦੇ ਵਿੱਚ ਨਹੀਂ ਹੈ। ਦਰਅਸਲ ਇਹਨਾਂ ਨੇ ਕਿਹਾ ਕਿ NSA ਦਾ ਇੱਕ ਪ੍ਰੋਸੀਜਰ ਹੁੰਦਾ ਹੈ, ਕੱਲ ਤੱਕ ਉਹ ਪੂਰਾ ਨਹੀਂ ਸੀ ਕੀਤਾ ਗਿਆ। DC ਵੱਲੋਂ ਕੁਝ ਰਸਮਾਂ ਹੁੰਦੀਆਂ ਨੇ, ਉਹਦੀਆਂ ਪੂਰੀਆਂ ਕੀਤੀਆਂ ਤੇ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਕਰ ਦਿੱਤਾ। ਨਾਲ ਇਹਨਾਂ ਨੇ ਫਿਰ ਇਹ ਗੱਲ ਕਹੀ ਕਿ ਦੇਖੋ ਜਦੋਂ ਵੀ ਅਸੀਂ ਉਹਨੂੰ ਫੜਿਆ ਅਸੀਂ ਤੁਹਾਨੂੰ ਦੱਸ ਦੇਵਾਂਗੇ ਜੀ, ਪਰ ਉਹ ਫਰਾਰ ਹੋ ਚੁੱਕਾ ਹੈ। ਫਿਰ ਸਵਾਲ ਇਹ ਸੀ ਕਿ ਤੁਹਾਡੇ ਕੋਲ ਕੀ ਸਬੂਤ ਹੈ, ਕਿਉਂਕਿ ਤੁਸੀਂ ਕਦੇ ਕੁਝ ਕਹਿੰਦੇ ਹੋ ਕਦੇ ਕੁਝ ਕਹਿੰਦੇ ਹੋ। ਤਾਂ ਇਹਨਾਂ ਨੇ ਫਿਰ ਸਾਰਾ ਕੁਝ ਖੋਲ ਕੇ ਦੱਸ ਦਿੱਤਾ ਕਿ ਅਸਲ 'ਚ ਉੱਥੋਂ ਗੱਡੀਆਂ ਬਦਲੀਆਂ ਗਈਆਂ, ਪੁਲਿਸ ਨੂੰ ਚਕਮਾ ਦਿੱਤਾ ਗਿਆ, ਫਿਰ ਬਰੇਜ਼ਾ ਗੱਡੀ ਇਸਤੇਮਾਲ ਕੀਤੀ ਗਈ। ਉਹ ਅਸੀਂ 4 ਬੰਦੇ ਅਰੈਸਟ ਕਰ ਲਏ ਜਿਨ੍ਹਾਂ ਨੇ ਬਰੇਜ਼ਾ ਗੱਡੀ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਉੱਥੋਂ ਕੱਢਿਆ ਸੀਗਾ। ਉਹ 4 ਅਸੀਂ ਅਰੈਸਟ ਕਰ ਲਏ, ਉਹ 4 ਦੇ ਇਹਨਾਂ ਨੇ ਨਾਮ ਦੱਸ ਦਿੱਤੇ। ਹੁਣ ਬਰੇਜ਼ਾ ਗੱਡੀ ਤੋਂ ਬਾਅਦ ਉਹ ਕਹਿੰਦੇ ਕਿ ਇਹਨਾਂ ਨੇ ਨੰਗਲ ਅੰਬੀਆਂ ਪਿੰਡ ਦੇ ਗੁਰੂ ਘਰ ਦੇ ਵਿੱਚ ਜਾ ਕੇ ਲੀੜੇ ਬਦਲੇ ਨੇ। ਲੀੜੇ ਬਦਲੇ। ਉਸ ਤੋਂ ਬਾਅਦ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਪਾਲ ਸਿੰਘ ਤੇ ਨਾਲ ਉਹਦਾ ਕੋਈ ਹੋਰ ਸਾਥੀ ਹੈ ਜੀ, ਉਹ ਭੱਜਿਆ। ਪੁਲਿਸ ਨੇ ਅਸੀਂ ਅਜਿਹਾ ਕਿਹਾ, ਪਰ ਫਿਰ ਬਾਅਦ ਦੇ ਵਿੱਚ CCTV ਜਾਰੀ ਹੋ ਗਈ, ਕਿਉਂਕਿ CCTV ਲੱਗੀ ਸੀ ਜਿਹਦੇ ਵਿੱਚ ਗੁਲਾਬੀ ਪੱਗ ਬੰਨ ਕੇ ਸ਼ਾਇਦ ਇੱਕ ਅੱਪਰ ਹੈ ਤੇ ਥੱਲੇ ਪੈਂਟ ਹੈ, ਬੂਟ ਹੈ, ਉਸੇ ਤਰ੍ਹਾਂ ਕਲੀਅਰ ਹੈ ਫੋਟੋ ਉਹ। ਤਾਂ ਉਹ ਸਾਰਾ ਕੁਝ ਮਤਲਬ ਕਿ ਦਿਖਾ ਦਿੱਤਾ, ਸਾਬਤ ਵੀ ਕਰ ਦਿੱਤਾ ਇਹਨਾਂ ਨੇ। ਦੇਰ ਸ਼ਾਮ ਉਹ ਸਾਰਾ ਕੁਝ ਵਾਇਰਲ ਕਰ ਦਿੱਤਾ ਕਿ ਇੱਥੋਂ ਇਹ ਭੱਜਿਆ ਜਾ ਰਿਹਾ। ਤੇ ਦੱਸਦੇ ਇਹ ਹੈ ਕਿ ਬਰੇਜ਼ਾ ਵਾਲੇ ਫੜ ਲਏ ਆ। ਤਾਂ ਹੁਣ ਮੋਟਰਸਾਈਕਲ ਵਾਲੇ ਜਿਹੜੇ ਸੀਗੇ ਜਿਨ੍ਹਾਂ ਨੇ ਭਜਾਇਆ ਮੋਟਰਸਾਈਕਲ ਤੇ, ਤਾਂ ਉਹਨਾਂ ਨੂੰ ਵੀ ਫੜਨ ਲਈ ਇਹਨਾਂ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਆ। ਤਾਂ ਮਤਲਬ ਕਿ ਇਹ ਗੱਲ ਤੇ ਸਾਫ਼ ਹੋ ਗਈ ਆ ਕਿ ਅੰਮ੍ਰਿਤਪਾਲ ਸਿੰਘ ਹਲਫੀਆ ਬਿਆਨ ਦੇ ਮੁਤਾਬਕ ਅਤੇ CCTV ਦੀ ਫੁਟੇਜ ਦੇ ਮੁਤਾਬਕ ਹੋਰ ਵੀ ਟੋਲ, ਕਿਉਂਕਿ ਜਿੱਦਾਂ ਜਿੱਦਾਂ ਇਹ ਟ੍ਰੇਸ ਕਰੀ ਜਾਂਦੇ ਨੇ ਤਿਵੇਂ ਤਿਵੇਂ ਫੁਟੇਜ ਬਾਹਰ ਆਈ ਜਾਂਦੀ ਹੈ। ਸਿੰਪਲ ਹੈ ਨਾ, ਜਿਸ ਰੂਟ ਤੋਂ ਇਹਨਾਂ ਨੂੰ ਇਨਪੁਟ ਮਿਲਦੀ ਹੈ ਉਸ ਰੂਟ ਤੋਂ ਫਿਰ CCTV ਵੀ ਮਿਲੀ ਜਾਏਗੀ। ਤਾਂ CCTV ਤਾਂ ਹਰੇਕ ਰੋਡ ਤੇ ਮਿਲ ਹੀ ਜਾਂਦੀ ਹੈ। ਤਾਂ ਤਿਵੇਂ ਤਿਵੇਂ ਮਤਲਬ ਕਿ ਇਹ ਫੁਟੇਜ ਜਿਹੜੀ ਹੈ ਜਾਰੀ ਹੋ ਰਹੀ ਹੈ। ਪਰ ਅੰਮ੍ਰਿਤਪਾਲ ਸਿੰਘ ਕਿੱਥੇ ਹੈ? ਪੰਜਾਬ ਤੋਂ ਬਾਹਰ ਹੈ, ਦੇਸ਼ ਤੋਂ ਬਾਹਰ ਹੈ, ਇਹਦੇ ਬਾਰੇ ਕੁਝ ਵੀ ਪਤਾ ਨਹੀਂ ਹੈ। ਮਤਲਬ ਕਿ ਪੁਲਿਸ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਸਾਡੀ ਹਿਰਾਸਤ ਦੇ ਵਿੱਚ ਨਹੀਂ, ਕਿਉਂਕਿ ਇੱਕ ਬਹੁਤ ਵੱਡਾ ਭੰਬਲ ਭੂਸਾ ਸੀਗਾ। ਪੁਲਿਸ ਦੀ ਨੀਅਤ ਤੇ ਵੈਸੇ ਹੀ ਸ਼ੱਕ ਕੀਤਾ ਜਾ ਰਿਹਾ ਸੀਗਾ। ਸੋ ਲਿਹਾਜ਼ਾ ਇਹਨਾਂ ਨੇ ਪਹਿਲਾਂ ਆਪਣੀ ਗੱਲ ਰੱਖੀ ਆ, ਹਲਫਨਾਮਾ ਦਿੱਤਾ, 2 ਚੀਜ਼ਾਂ, ਅਤੇ ਉਸ ਤੋਂ ਬਾਅਦ ਫਿਰ ਦੇਰ ਸ਼ਾਮ CCTV ਫੁਟੇਜ ਵੀ ਇਹਨਾਂ ਨੇ ਵਾਇਰਲ ਕਰ ਦਿੱਤੀ ਹੈ ਜਾਂ ਕਿਸੇ ਨੇ ਲੈ ਲਈ ਹੈ, ਬਈ ਆਪਾਂ ਨੂੰ ਨਹੀਂ ਪਤਾ ਇਸ ਬਾਬਤ। ਤਾਂ ਉਹ ਹੁਣ ਤੁਹਾਡੇ ਤੱਕ ਪਹੁੰਚ ਜਾਣੀ ਹੈ। ਜਿਵੇਂ ਹੁਣ ਤੁਹਾਡਾ ਦਿਨ ਖੁੱਲੇਗਾ ਉਹ ਸਾਰੀਆਂ ਚੀਜ਼ਾਂ ਆ ਜਾਣੀਆਂ ਨੇ ਤੁਹਾਡੇ ਮੂਹਰੇ, ਸਾਡੇ ਮੂਹਰੇ ਤਾਂ ਚੱਲ ਗਈਆਂ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਝ ਦਿਨ ਭਰ ਚੱਲਿਆ, ਤਾਂ ਸ਼ਾਮ ਨੂੰ ਆਪਾਂ ਕਹਿ ਲਈਏ ਕਿ ਸਮਾਪਤੀ ਇੱਥੇ ਹੋਈ ਹੈ ਕਿ ਫਿਲਹਾਲ ਅੱਜ ਦੀ ਤਰੀਕ ਤੱਕ ਰਿਕਾਰਡ ਦੇ ਮੁਤਾਬਕ ਜੋ ਆਉਂਦਾ ਰਿਕਾਰਡ ਆਇਆ ਕਿ ਗ੍ਰਿਫਤਾਰੀ ਨਹੀਂ ਹੋਈ। ਦੂਸਰੀ ਚੀਜ਼ ਹੈ ਕਿ ਜੋ ਅੰਮ੍ਰਿਤਪਾਲ ਸਿੰਘ ਦੇ ਚਾਚਾ ਸਨ
ਹਰਜੀਤ ਸਿੰਘ, ਉਹਨਾਂ ਤੇ ਇੱਕ ਮੁਕੱਦਮਾ ਹੋਰ ਦਰਜ ਕਰ ਦਿੱਤਾ ਗਿਆ ਕਿਉਂਕਿ ਕੱਲ ਤੱਕ ਕਿਹਾ ਜਾ ਰਿਹਾ ਸੀ ਸਰੈਂਡਰ ਕੀਤਾ, ਪਰ ਹੁਣ ਪੁਲਿਸ ਨੇ ਕਹਾਣੀ ਆਪਣੀ ਬਦਲ ਦਿੱਤੀ। ਕਹਿੰਦੇ ਕਿ ਇਹਨਾਂ ਨੇ ਪਿਸਤੌਲ ਦੀ ਨੋਕ ਤੇ ਸਰਪੰਚ ਨੂੰ ਬੰਦੀ ਬਣਾ ਕੇ ਪਨਾਹ ਲੈ ਰੱਖੀ ਸੀ। ਉਹ ਇੱਕ ਨਵੀਂ ਕਹਾਣੀ ਪੇਸ਼ ਆ ਗਈ। ਇਸ ਤੋਂ ਇਲਾਵਾ ਇੱਕ ਪ੍ਰਦਰਸ਼ਨ ਕੀਤਾ ਗਿਆ ਬਠਿੰਡਾ ਦੇ ਵਿੱਚ, ਲੱਖਾ ਸਿਧਾਣਾ ਵਰਗੇ ਹੈਗੇ ਸਨ ਕੁਝ ਸ਼ਾਮਲ, ਪਰ ਇੰਨਾ ਵੱਡਾ ਨਹੀਂ ਸੀਗਾ ਜਲਸਾ, ਪੁਲਿਸ ਨੇ ਰੋਕ ਲਿਆ ਸੀ। ਫਿਰ ਇਸ ਤੋਂ ਇਲਾਵਾ ਜਿਹੜਾ ਇੱਕ ਖਾਸਾ ਵੱਡਾ ਕਹਿ ਲਓ ਕਿ ਮੋਰਚਾ ਬਣ ਸਕਦਾ ਸੀ ਸੋਹਾਣਾ ਸਾਹਿਬ ਦੇ ਮੋਹਰੇ, ਜਾਨੀ ਜਿਹੜਾ ਲੱਗ ਰਿਹਾ ਸੀਗਾ ਅਮਰਤਪਾਲ ਸਿੰਘ ਦੇ ਸਮਰਥਨ ਚ ਕਿ ਮੋਰਚਾ ਬਹੁਤ ਵੱਡਾ ਬਣ ਸਕਦਾ ਹੈ, ਤਾਂ ਉਹ ਇਹਨਾਂ ਨੇ ਅੱਜ ਉੱਥੇ ਬਲਪੂਰਵਕ ਚੁਕਵਾ ਦਿੱਤਾ ਹੈ। ਠੀਕ ਹੈ, ਅੱਛਾ। ਉੱਥੇ ਇੱਕ ਮੈਂ ਦੇਖ ਰਿਹਾ ਸੀਗਾ ਕਿ ਬਜ਼ੁਰਗ ਗੁਰਸਿੱਖ ਜਿਨ੍ਹਾਂ ਦੀ ਇੱਕ ਬਾਹ ਵੀ ਹੈ ਨਹੀਂ, ਉਹਨਾਂ ਨੂੰ ਵੀ ਬਹੁਤ ਏਦਾਂ ਮਤਲਬ ਕਿ ਬੜੀ ਬੇਕਿਰਕੀ ਨਾਲ ਲੱਦਿਆ ਜਾ ਰਿਹਾ ਸੀਗਾ। ਤਾਂ ਅਜਿਹਾ ਸਾਨੂੰ ਨਜ਼ਰ ਆ ਰਿਹਾ ਸੀਗਾ ਕਿਉਂਕਿ ਇਹਨਾਂ ਨੇ ਜਦੋਂ ਨੈਟ ਖੋਲਿਆ, 4 ਜ਼ਿਲ੍ਹਿਆਂ ਤੋਂ ਇਲਾਵਾ ਮੋਹਾਲੀ ਦੇ ਇੱਕ ਖਾਸ ਇਲਾਕੇ 'ਚ ਵੀ ਇੰਟਰਨੈਟ ਇਹਨਾਂ ਨੇ ਬੰਦ ਰੱਖਿਆ। ਤਾਂ ਮੱਥਾ ਠਣਕਿਆ ਕਿ ਉੱਥੇ ਤਾਂ ਮੋਰਚਾ ਹੈ ਇਸ ਟਾਈਮ, ਮਤਲਬ ਕਿ ਜਾਮ, ਕਿਉਂਕਿ 에ਅਰਪੋਰਟ ਰੋਡ ਜਿਹੜਾ ਹੈ ਮੋਹਾਲੀ ਦਾ ਬਹੁਤ ਵਿਅਸਤ ਰੋਡ ਹੈ, ਉਹ 90 ਘੰਟੇ ਤੋਂ ਤਕਰੀਬਨ ਬੰਦ ਸੀ। ਤੇ ਇਹਨਾਂ ਵਾਸਤੇ ਬਹੁਤ ਪਰੇਸ਼ਾਨੀ ਸੀ ਕਿਉਂਕਿ ਅੱਗੇ ਜਿਹੜਾ ਕੌਮੀ ਇਨਸਾਫ ਮੋਰਚਾ ਹੈ ਉਹਦਾ ਮਾਮਲਾ ਜਿਹੜਾ ਹਾਈ ਕੋਰਟ 'ਚ ਗਿਆ ਹੋਇਆ, ਤੇ ਇਹਨਾਂ ਨੂੰ ਲੱਗਿਆ ਕਿ ਇਹ ਤਾਂ ਸਾਡੇ ਵਾਸਤੇ ਬਹੁਤ ਕਸੂਤਾ ਕੰਮ ਹੋ ਜਾਏਗਾ। ਤੇ ਇਹਨਾਂ ਨੇ ਇੰਟਰਨੈਟ ਜਦੋਂ ਖੋਲਿਆ, ਪੰਜਾਬ 'ਚ ਲੋਕ ਫੇਸਬੁੱਕ ਤੇ ਵਿਅਸਤ ਸੀਗੇ, ਉਸ ਟਾਈਮ ਰੁੱਝੇ ਹੋਏ ਸੀਗੇ, ਇਹਨਾਂ ਨੇ ਨਾਲ ਦੀ ਨਾਲ ਉੱਥੇ ਉਹ ਕੰਮ ਕਰ ਦਿੱਤਾ। ਤਾਂ ਉਹਦੀ ਖਬਰ ਵੀ ਜੇ ਤੁਸੀਂ ਦੇਖੋਗੇ ਚੈਨਲਾਂ ਤੇ ਨਹੀਂ ਚਲਾਈ ਗਈ, ਇੰਨੀ ਮੈਨੇਜਮੈਂਟ ਦੇ ਨਾਲ ਕੰਮ ਕੀਤਾ ਜਾ ਰਿਹਾ, ਮਤਲਬ ਕਿ ਬਹੁਤ ਵਿਉਂਤਬੱਧ ਤਰੀਕੇ ਦੇ ਨਾਲ। ਸੋ ਇਹ ਸਾਰੇ ਦਿਨ ਦੀ ਅਪਡੇਟ ਹੈ, ਸਾਰੇ ਦਿਨ ਦੀ ਹਲਚਲ ਹੈ। ਅਰੈਸਟ ਅੱਜ ਵੀ ਬੰਦੇ ਹੋਏ ਨੇ ਜੀ, ਕੁਝ ਮਤਲਬ ਕਿ ਜਿਹੜੇ ਨਜ਼ਰਬੰਦ ਸੀ ਉਹਨਾਂ ਚੋਂ ਵੀ ਕੁਝ ਦੀਆਂ ਗ੍ਰਿਫਤਾਰੀਆਂ ਪਾ ਦਿੱਤੀਆਂ ਗਈਆਂ, ਕੁਝ ਹਾਲੇ ਵੀ ਰਡਾਰ ਤੇ ਨੇ। NIA ਦੀ ਕਹਿੰਦੇ ਆ ਕਿ ਆਮਦ ਹੋ ਸਕਦੀ ਹੈ। ਅਮਰਤਪਾਲ ਸਿੰਘ ਦੇ ਹੋਰ ਜਿਹੜੇ ਕਰੀਬੀ ਨੇ, ਘਰ ਦੇ ਨੇ, ਉਹਨਾਂ ਤੇ ਵੀ ਸਿਕੰਜਾ ਕੱਸਿਆ ਜਾ ਸਕਦਾ। ਇਹ तमाम ਚੀਜ਼ਾਂ ਚੱਲ ਰਹੀਆਂ ਨੇ, ਇਹ ਸਾਰੀਆਂ ਚੀਜ਼ਾਂ ਚਰਚਾ ਦੇ ਵਿੱਚ ਨੇ ਕਿ NIA, ਕਿਉਂਕਿ ਹੁਣ NIA ਤੇ ਆਏਗੀ ਨਾ, ਜ਼ਰਾ ਜੀ ਗੱਲ ਹੈ ਜਦੋਂ ISI ਨਾਲ ਕਥਿਤ ਤੌਰ ਤੇ ਇਹ ਲਿੰਕ ਜੋੜਨ ਦਾ ਦਾਅਵਾ ਕਰ ਰਹੇ ਨੇ ਕਿ ਕਲਸੀ ਨੂੰ ਫੰਡਿੰਗ ਜਿਹੜੀ ਹੈ 30-35 ਕਰੋੜ ਬਾਹਰੋਂ ਹੋਈ ਹੈ, ਤਾਂ ਮਤਲਬ ਕਿ NIA ਜਾਂ ED ਵਗੈਰਾ ਉੱਥੇ ਆਪਣੇ ਆਪ ਹੀ ਇਨਵੋਲਵ ਹੋ ਜਾਣਗੀਆਂ ਹੁਣ ਏਜੰਸੀਆਂ। ਸੋ ਇਹ ਦਿਨ ਭਰ ਇਸੇ ਤਰ੍ਹਾਂ ਹੀ ਅੱਜ ਇਹ ਮਾਮਲਾ ਅੱਗੇ ਵਧਿਆ। ਪਰੰਤੂ ਹੁਣ ਸਭ ਤੋਂ ਵੱਡਾ ਸਵਾਲ ਇਹ ਹੋਇਆ ਕਿ ਅਮਰਤਪਾਲ ਸਿੰਘ ਕੀ ਪੰਜਾਬ ਤੋਂ ਬਾਹਰ ਪਹੁੰਚ ਗਿਆ ਜਾਂ ਦੇਸ਼ ਤੋਂ ਬਾਹਰ? ਇਹੀ ਹੁਣ ਇੱਕ ਵੱਡਾ ਪ੍ਰਸ਼ਨ ਹੱਲ ਹੋਣ ਵਾਲਾ। ਬਾਕੀ ਤਾਂ ਇਹਨਾਂ ਨੇ ਇੱਕ ਵਾਰੀ ਸਾਰੀਆਂ ਚੀਜ਼ਾਂ ਕਲੀਅਰ ਕਰਨ ਦਾ ਯਤਨ ਕਰ ਦਿੱਤਾ ਹੈ। ਜੀ ਜੀ, ਮਿੰਟੂ ਜੀ, ਜਿਹੜੇ ਇਹ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਕਾਨੂੰਨੀ ਸਲਾਹਕਾਰ ਨੇ, ਖਾਰਾ ਸਾਹਿਬ, ਜਾਂ ਹੋਰ ਸਿੱਖ ਜਥੇਬੰਦੀਆਂ ਜਾਂ ਸਿੱਖ ਆਗੂ ਨੇ, ਉਹਨਾਂ ਦਾ ਕੀ ਪ੍ਰਤੀਕਰਮ ਆ? ਉਹ ਇਹਨਾਂ ਗੱਲਾਂ ਨੂੰ ਕਿਵੇਂ, ਇਹਨਾਂ ਤੇ ਕੀ ਟਿੱਪਣੀ ਕਰ ਰਹੇ ਨੇ? ਨਹੀਂ ਦੇਖੋ, ਖਾਰਾ ਸਾਹਿਬ ਖੁਦ ਕਾਨੂੰਨੀ ਵਕੀਲ ਨੇ ਜੀ। ਜਦੋਂ ਉਹਨਾਂ ਨੇ ਪਟੀਸ਼ਨ ਪਾਈ, ਪਟੀਸ਼ਨ ਦੀ ਜਵਾਬ ਤੇ ਸਰਕਾਰ ਨੇ ਜਾ ਕੇ ਹਲਫਨਾਮਾ ਦਾਖਲ ਕਰ ਦਿੱਤਾ, ਦੱਸੋ ਉਹਦੇ ਚ ਕੀ ਰਹਿ ਗਿਆ ਜੀ? ਐਦੋਂ ਵੱਡੀ ਤਾਂ ਕੋਈ ਗੱਲ ਨਹੀਂ ਨਾ ਹੋ ਸਕਦੀ। ਸਰਕਾਰ ਨੇ ਹਲਫਨਾਮਾ ਹੀ ਦਾਖਲ ਕਰ ਦਿੱਤਾ, ਤੇ ਜੇ ਹਲਫਨਾਮਾ ਉਹਨਾਂ ਦਾ ਝੂਠਾ ਪੈ ਗਿਆ ਤਾਂ ਸਰਕਾਰ ਝੂਠੀ ਪੈ ਗਈ। ਸਮਝਦੇ ਹੋ ਨਾ ਤੁਸੀਂ? ਜੀ ਜੀ। ਤਾਂ ਇਸੇ ਕਰਕੇ ਉਹਨਾਂ ਨੇ ਆਪਣਾ ਦਾਅਵਾ ਪੁਖਤਾ ਕਰਨ ਵਾਸਤੇ, ਹੁਣ ਦੇਖੋ ਬਾਕੀ ਚੀਜ਼ਾਂ ਤੇ ਚੱਲੀ ਜਾਂਦੀਆਂ, ਸਭ ਤੋਂ ਵੱਡਾ ਆਰਗੂਮੈਂਟ ਤੇ ਇਹੋ ਆ ਨਾ ਕਿ ਗ੍ਰਿਫਤਾਰ ਹੈ ਜਾਂ ਫਰਾਰ ਹੈ ਜੀ। ਤਾਂ ਉਹਦੇ ਵਿੱਚ ਉਹਨਾਂ ਨੇ 3 ਚੀਜ਼ਾਂ ਕਰਤੀਆਂ, ਸਮਝੋ ਨਾ। ਇੱਕ ਹਲਫਨਾਮਾ ਦਿੱਤਾ, ਸੈਕੰਡ PC ਚ IG ਨੇ ਕਹਿ ਦਿੱਤਾ ਕਿ ਨਹੀਂ, ਮੈਂ ਕਹਿ ਰਿਹਾ ਕਿ ਅੱਜ ਦੀ ਡੇਟ ਤੱਕ ਸਾਡੀ ਹਿਰਾਸਤ ਦੇ ਵਿੱਚ ਅਮਰਤਪਾਲ ਸਿੰਘ ਨਹੀਂ ਹੈ। ਤੇ ਥਰਡ ਚੀਜ਼ ਕਿ ਦੇਰ ਸ਼ਾਮ ਐਸਟੈਬਲਿਸ਼ ਕਰਨ ਵਾਸਤੇ, ਹੁਣ ਪਤਾ ਨਹੀਂ ਫੁਟੇਜ ਕਦੋਂ ਦੀ ਹੈ, ਪਰ ਫੁਟੇਜ ਤੁਸੀਂ ਦੇਖੋਗੇ ਤੁਹਾਨੂੰ ਆਰਾਮ ਨਾਲ ਸਿਆਣ ਵੀ ਆ ਜਾਏ ਜੀ। ਤਾਂ ਉਹ ਸਾਰੀ ਜਿਹੜੀ ਆ ਉਹ ਇਹਨਾਂ ਨੇ ਕੱਢ ਦਿੱਤੀ ਹੈ। ਹੁਣ ਅੱਗੇ ਤਾਂ ਦੇਖੋ, ਕਿਉਂਕਿ ਦੇਖੋ ਜੇ ਤੁਸੀਂ ਪੇਸ਼ੇ ਤੋਂ ਵਕੀਲ ਹੋ ਜੀ ਜੀ, ਚਾਹੇ ਤੁਸੀਂ ਕਿਸੇ ਵੀ ਧਿਰ ਨਾਲ ਜੁੜੇ ਹੋ, ਹਾਂਜੀ ਹਾਂਜੀ, ਜਦੋਂ ਤੁਸੀਂ ਕੋਰਟ 'ਚ ਚਲੇ ਗਏ, ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਮੈਂ ਜੀ ਸਰਕਾਰ ਦਾ ਹਲਫਨਾਮਾ ਨਹੀਂ ਮੰਨੂਗਾ? ਇਹ ਨਹੀਂ ਨਾ ਕਹਿ ਸਕਦੇ ਜੀ ਜੀ ਜੀ, ਕਿਉਂਕਿ ਤੁਸੀਂ ਕੋਰਟ ਨੂੰ ਮੰਨ ਰਹੇ ਹੋ ਤਾਂ ਕੋਰਟ ਦੀ ਕਾਰਵਾਈ ਨੂੰ ਵੀ ਮੰਨੋਗੇ। ਸੋ ਇਸ ਕਰਕੇ ਪ੍ਰਤੀਕਰਮ ਮਤਲਬ ਕਿ ਹਾਲੇ ਨਹੀਂ ਇੰਨੇ ਆ ਰਹੇ ਜੀ। ਜੇ ਆ ਰਹੇ ਆ ਤਾਂ ਉਹ ਮਤਲਬ ਕਿ ਪੇਜਾਂ ਪੂਜਾਂ ਤੇ ਰਹਿ ਜਾਂਦੇ ਆ, ਇੱਥੇ ਬਹੁਤਾ ਮੀਡੀਆ 'ਚ ਹੁਣ ਸਪੇਸ ਵੀ ਨਹੀਂ ਮਿਲ ਰਿਹਾ। ਮੈਂ ਤੁਹਾਨੂੰ ਦੱਸ ਰਿਹਾ ਕਿ ਧਰਨੇ ਚੁਕਾਏ ਦੀ ਖਬਰ ਨਹੀਂ ਆਈ, ਤਾਂ ਮੀਡੀਆ ਵੀ ਬਹੁਤ ਹੱਦ ਤੱਕ ਮੇਨ ਸਟ੍ਰੀਮ ਦਾ ਜਿਹੜਾ ਉਹ ਰੋਕ ਕੇ ਚਲਾਇਆ ਜਾ ਰਿਹਾ ਹੈ ਕਿ ਭਾਈ ਕੀ ਚਲਾਉਣਾ ਕੀ ਨਹੀਂ ਚਲਾਉਣਾ। ਉਹ ਸਾਰੀਆਂ ਚੀਜ਼ਾਂ ਕੰਟਰੋਲ ਨੇ ਇਸ, ਚਲੋ ਕਿ ਖਾਸ ਤੌਰ ਤੇ
ਜਿਹੜਾ ਉਹਨਾਂ ਦੇ ਹੱਥਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰਾ ਜਿਹੜਾ ਡਾਂਸ ਕਰਨ ਵਾਲਾ ਮੀਡੀਆ। ਜੀ ਮਿੰਟੂ ਜੀ, ਕੱਲ ਜਦੋਂ ਆਪਾਂ ਚਰਚਾ ਕਰ ਰਹੇ ਸੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ, ਤੁਸੀਂ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਮੰਤਰੀ ਨੇ ਉਹਨਾਂ ਦੇ ਹਵਾਲੇ ਦੇ ਨਾਲ ਕਿਹਾ ਸੀਗਾ ਵੀ ਸਾਰਾ ਕੁਝ ਨਜਿੱਠ ਲਿਆ ਗਿਆ, ਨਿਬੇੜ ਲਿਆ ਗਿਆ। ਮੁੱਖ ਮੰਤਰੀ ਸਾਹਿਬ ਜੀ ਹਿੰਦੀ 'ਚ ਬੋਲੇ ਨੇ, ਉਹਨਾਂ ਨੇ ਵੀ ਕਿਹਾ ਵੀ ਸਾਰੇ ਬੰਦੇ ਫੜ ਲਏ ਗਏ ਨੇ। ਤੇ ਇਹ ਤੁਹਾਨੂੰ ਨਹੀਂ ਲੱਗਦਾ ਕੰਟਰਾਡਿਕਸ਼ਨ ਹੈ? ਇੱਕ ਪਾਸੇ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਕਹਿ ਰਹੇ ਨੇ ਕਿ ਸਾਰਾ ਮਾਮਲਾ ਨਜਿੱਠ ਲਿਆ ਗਿਆ, ਦੂਜੇ ਪਾਸੇ ਪੁਲਿਸ ਦੀ ਜਿਹੜੀ ਸਟੇਟਮੈਂਟ ਹੈ ਜਾਂ ਹਲਫਨਾਮਾ ਉਹ ਕੁਝ ਹੋਰ ਕਹਿ ਰਿਹਾ ਹੈ। ਇਹ ਦੇਖੋ, ਪੁਲਿਸ ਨੇ ਇਹ ਗੱਲ ਕਹੀ ਹੈ, ਉਹਨਾਂ ਨੇ ਤਾਂ ਕਿਹਾ ਵੀ ਹਾਂ ਬਈ ਅਸੀਂ ਸਾਰਾ ਕੁਝ ਕਰ ਲਿਆ ਜੀ, ਜਿਹੜੇ ਬੰਦੇ ਨਫ਼ਰਤ ਫੈਲਾਉਂਦੇ ਸੀ ਅਸੀਂ ਗ੍ਰਿਫਤਾਰ ਕਰ ਲਏ ਨੇ। ਪਰ ਉਹ ਗੱਲ ਜਿਹੜੀ ਹੈ ਪੁਲਿਸ ਨੇ ਅਧੂਰੀ ਗੱਲ ਪੂਰੀ ਕਰ ਦਿੱਤੀ ਕਿ ਬਈ ਅਮਰਤਪਾਲ ਸਿੰਘ ਨੂੰ ਛੱਡ ਕੇ ਬਾਕੀ ਸਾਡਾ ਆਪਰੇਸ਼ਨ ਜਿਹੜਾ ਤਕਰੀਬਨ ਉਹ ਕਾਮਯਾਬ ਰਿਹਾ, ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ, ਪੰਜਾਬੀਆਂ ਨੇ ਸਹਿਯੋਗ ਕੀਤਾ। ਤਾਂ ਉਹ ਸਾਰੀ ਗੱਲ ਜਿਹੜੀ ਹੈ ਇਹ ਹੋ ਸਕਦਾ ਕਿ ਉਹ ਰਿਕਾਰਡਿੰਗ ਜਿਹੜੀ ਆ ਪਹਿਲਾਂ ਦੀ ਹੋਵੇ, ਕਿਉਂਕਿ ਉਹ ਲਾਈਵ ਨਹੀਂ ਹੈ। ਜੀ ਜੀ, ਉਹ ਰਿਕਾਰਡਿੰਗ ਹੈ, ਰਿਕਾਰਡਿੰਗ ਹਿੰਦੀ ਚ ਹੈ, ਉਹਨੂੰ ਚੰਗੀ ਤਰ੍ਹਾਂ ਦੇਖੋ। ਹਾਂਜੀ ਹਾਂਜੀ, ਉਹ ਰਿਕਾਰਡਿੰਗ ਹਿੰਦੀ ਚ ਤੇ ਉਹ ਮਤਲਬ ਕਿ ਕਿਉਂ ਆ, ਨਾਲ ਦੀ ਨਾਲ ਹੀ अरविंद केजरीवाल जी ਦੀ ਵੀ ਵੀਡੀਓ ਆ ਜਾਂਦੀ ਉਸੇ ਅੰਦਾਜ਼ ਚ जी जी, कि ये लोग कहते थे आप स्कूल चला सकते हैं, आप अस्पताल चला सकते हैं, लेकिन आप पंजाब कैसे चलाओगे, तो हमने बता दिया। ਤਾਂ ਮਤਲਬ ਕਿ ਇਹ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਵੀਡੀਓ ਹੈ ਉਹ ਸਵੇਰ ਟਾਈਮ ਰਿਕਾਰਡ ਹੋ ਗਈ ਹੋਵੇ, ਜਿਹਨੂੰ ਪ੍ਰਸਾਰਿਤ ਕੀਤਾ ਗਿਆ ਦੁਪਹਿਰ, ਇਹ ਵੀ ਤਾਂ ਹੋ ਸਕਦਾ ਹੈ ਨਾ ਜੀ ਜੀ, ਤਾਂ ਉਹਨੂੰ ਪ੍ਰਸਾਰਿਤ ਕੀਤਾ ਗਿਆ ਦੁਪਹਿਰ ਵੇਲੇ। ਪਰ ਹਲਫਨਾਮਾ ਜਿਹੜਾ ਹੈ ਉਹ ਵਿਚਾਲੇ ਆਇਆ ਹੈ ਜੀ, ਜਦੋਂ ਕੋਰਟ ਖੁੱਲਿਆ 10-11 ਵਜੇ ਸੁਣਵਾਈ ਸ਼ੁਰੂ ਹੋਈ ਹੈ। ਤਾਂ ਇਹ ਟਾਈਮਿੰਗ ਨੂੰ ਲੈ ਕੇ ਹੋ ਸਕਦਾ। ਪਰ ਗੱਲ ਇਹ ਹੈ ਕਿ ਦੇਖੋ, ਇਸ ਵੇਲੇ ਕੱਲ ਤੱਕ ਸਾਨੂੰ ਵੀ ਡਾਊਟ ਸੀਗਾ, ਮੈਂ ਖੁਦ ਇਸ ਕਤਾਰ 'ਚ ਸ਼ੁਮਾਰ ਸੀਗਾ, ਪਰੰਤੂ ਹੁਣ ਕਿਤੇ ਤੇ ਜਾ ਕੇ ਸਾਨੂੰ ਖਲੋਣਾ ਪਏਗਾ ਨਾ। ਕੀ ਤੁਸੀਂ ਹਲਫਨਾਮਾ ਮੰਨਣ ਤੋਂ ਇਨਕਾਰ ਕਰ ਦੋਗੇ ਬਤੌਰ ਪੱਤਰਕਾਰ? ਜੀ ਜੀ, ਤੁਸੀਂ ਦੱਸੋ, ਮੈਂ ਤੁਹਾਡੇ ਤੋਂ ਪੁੱਛਦਾ ਕਿ ਬਤੌਰ ਪੱਤਰਕਾਰ ਤੁਸੀਂ ਸਰਕਾਰ ਦਾ ਹਲਫਨਾਮਾ ਨਹੀਂ ਮੰਨੋਗੇ? ਮੰਨਣਾ ਪਏਗਾ, ਮੰਨਣਾ ਪਏਗਾ, ਠੀਕ ਹੈ ਨਾ ਜੀ। ਫਿਰ ਦੂਸਰੀ ਚੀਜ਼ ਇਹ ਹੈ ਕਿ ਸ਼ਾਮ ਤੱਕ ਸੀਸੀਟੀਵੀ ਦੀ ਫੁਟੇਜ ਜਿਹੜੀ ਹੈ ਸਾਹਮਣੇ ਆ ਗਈ। ਹਾਲਾਂਕਿ ਕੱਲ ਤੱਕ ਲੱਗਦਾ ਸੀਗਾ, ਕਿਉਂਕਿ ਕੱਲ ਆਪਾਂ ਇਹ ਚੀਜ਼ ਦੀ ਗੁੰਜਾਇਸ਼ ਰੱਖੀ ਸੀ ਕਿ ਬਈ ਕੱਲ ਦੀ ਸੁਣਵਾਈ 'ਚ ਕਲੀਅਰ ਹੋਏਗਾ ਅਸਲ 'ਚ, ਕਿਉਂਕਿ ਜੇ ਹਾਈ ਕੋਰਟ 'ਚ ਜਾ ਕੇ ਤੁਸੀਂ ਝੂਠ ਬੋਲਦੇ ਆ ਤਾਂ ਸਰਕਾਰ ਬਹੁਤ ਕਸੂਤੀ ਫਸ ਜਾਂਦੀ ਹੁੰਦੀ ਹੈ ਜੀ। ਉੱਥੇ ਕੁਛ ਨਾ ਕੁਛ ਤੁਹਾਨੂੰ ਦੱਸਣਾ ਪਏਗਾ। ਤਾਂ ਹਲਫਨਾਮਾ ਇਹਨਾਂ ਨੇ ਦਿੱਤਾ ਵਾ, ਤਾਂ ਹੁਣ ਬਾਕੀ ਦੇਖਣਾ ਹੋਏਗਾ, ਹੌਲੀ ਹੌਲੀ ਚੀਜ਼ਾਂ ਸਾਫ਼ ਹੋਣਗੀਆਂ। ਮਾਨ ਸਾਹਿਬ ਦੀ ਵੀ ਸਟੇਟਮੈਂਟ ਇਹ ਹੋਈ ਹੈ, ਪਰ ਮੈਨੂੰ ਮਤਲਬ ਕਿ ਕਿਤੇ ਨਾ ਕਿਤੇ ਉਹਦੇ ਤੇ ਸ਼ੱਕ ਹੈ ਕਿ ਉਹ ਸ਼ਾਇਦ ਰਿਕਾਰਡਿੰਗ ਇਹਨਾਂ ਨੇ ਕਰਕੇ ਰੱਖੀ ਸੀ, ਉਹ ਟਾਈਮ ਤੇ ਚਲਾਈ ਆ ਜੀ।